ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਪੰਜਾਬੀ ਇਖਤਿਆਰੀ ਦੇ ਵਿੱਚ ਅਸੀਂ ਅੱਜ ਪਹਿਲਾ ਸਬਕ ਕਰਾਂਗੇ ਮਿਰਾਜ ਸ਼ਰੀਫ ਮੌਲਵੀ ਮੁਹੰਮਦ ਸਈਦ ਦਾ ਲਿਖਿਆ ਹੋਇਆ। ਤੇ ਅਗਰ ਤੁਹਾਨੂੰ ਪਸੰਦ ਆਏ ਤੇ ਸ਼ੇਅਰ, ਲਾਈਕ, ਕਮੈਂਟ ਜ਼ਰੂਰ ਕਰਨਾ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਮੌਲਵੀ ਮੁਹੰਮਦ ਸਈਦ। ਮੌਲਵੀ ਮੁਹੰਮਦ ਸਈਦ ਸਿਆਲਕੋਟ ਦੇ ਇੱਕ ਪਿੰਡ ਕਲਾਸਵਾਲਾ ਦੇ ਰਹਿਣ ਵਾਲੇ ਸਨ ਤੇ ਉਹਨਾਂ ਨੇ ਦੀਨੀ ਤਾਲੀਮ ਆਪਣੇ ਪਿੰਡ ਦੇ ਮੌਲਵੀ ਅਬਦੁੱਲਹੀ ਤੋਂ ਹਾਸਲ ਕੀਤੀ। ਮੌਲਵੀ ਅਬਦੁੱਲਹੀ ਕੁਰਾਨ ਪਾਕ ਤੇ ਹਦੀਸ ਦੇ ਬਹੁਤ ਵੱਡੇ ਆਲਮ ਸਨ। ਹਜ਼ਰਤ ਮੁਹੰਮਦ ਮੁਸਤਫਾ ਅਹਿਮਦ ਮੁਜਤਬਾ ਸੱਲੱਲਾਹੁ अलैहि वसल्लम ਦੀ ਪਾਕ ਹਯਾਤੀ ਦੇ ਚੰਗੇ ਜਾਣੂ ਸਨ ਤੇ ਮੌਲਵੀ ਮੁਹੰਮਦ ਸਈਦ ਹੋਰਾਂ ਨੇ ਹਜ਼ੂਰ ਪੁਰਨੂਰ ਸੱਲੱਲਾਹੁ अलैहि वसल्लम ਦੀ ਪਾਕ ਸੀਰਤ ਬਾਰੇ ਜਾਣਕਾਰੀ ਉਹਨਾਂ ਤੋਂ ਹਾਸਲ ਕੀਤੀ ਤੇ ਫਿਰ ਉਹਦੇ ਵਿੱਚ ਆਪਣਾ ਇਲਮ ਤੇ ਮੁਹੱਬਤ ਸ਼ਾਮਲ ਕਰਕੇ ਮਨ ਖਿੱਚਵੇਂ ਅਸਲੂਬ ਰਾਹੀਂ ਬਿਆਨ ਕੀਤਾ। ਆਪ ਦੀ ਕਿਤਾਬ ਮੁਹੰਮਦ ਮੁਸਤਫਾ ਸੱਲੱਲਾਹੁ अलैहि वसल्लम ਵਿੱਚੋਂ ਇਹ ਇਕਤਬਾਸ ਲਿਆ ਗਿਆ ਹੈ। ਮਿਰਾਜ ਸ਼ਰੀਫ। ਨਬੂਵਤ ਨੂੰ 10 ਵਰੇ ਹੋ ਗਏ ਸਨ, ਡਾਢੇ ਔਖੇ 10 ਵਰੇ। ਰਜਬ ਦੀ 27 ਤਾਰੀਖ ਤੇ ਸੰਵਾਰ ਸੀ, ਅੰਗਰੇਜ਼ੀ 22 ਮਾਰਚ 610 ਈਸਵੀ। ਐਸ ਰਾਤ ਮੁਹੰਮਦ ਸੱਲੱਲਾਹੁ अलैहि वसल्लम ਆਪਣੇ ਚਾਚੇ ਅਬੂ ਤਾਲਬ ਦੀ ਬੇਟੀ ਉੰਮੇ ਹਾਨੀ ਦੇ ਘਰ ਸੁੱਤੇ ਹੋਏ ਸਨ ਕਿ ਅੱਲਾਹ ਤਾਲਾ ਨੇ ਉਹਨਾਂ ਨੂੰ ਅਸਮਾਨਾਂ ਦੀ ਸੈਰ ਕਰਾਈ ਤੇ ਉਹ ਭੇਦ ਦੱਸੇ ਜਿਹੜੇ ਆਦਮ ਦੀ ਔਲਾਦ ਵਿੱਚੋਂ ਕਿਸੇ ਨੂੰ ਨਹੀਂ ਦੱਸੇ ਸਨ। ਕੁਰਾਨ ਮਜੀਦ ਦੀ 17ਵੀਂ ਸੂਰਤ ਇੰਜ ਸ਼ੁਰੂ ਹੁੰਦੀ ਏ, ਜਿਸ ਦਾ ਤਰਜਮਾ ਹੈ, ਉਹ ਜ਼ਾਤ ਬੜੀ ਪਾਕ ਏ ਜਿਹੜੀ ਇੱਕ ਰਾਤ ਆਪਣੇ ਬੰਦੇ ਨੂੰ ਖਾਨਾ ਕਾਬਾ ਤੋਂ ਉਸ ਦੁਰਾਡੀ ਮਸੀਤ ਤੱਕ ਲੈ ਗਈ ਜਿਹਦਾ ਆਲ ਦਵਾਲਾ ਬਰਕਤਾਂ ਨਾਲ ਭਰਿਆ ਹੋਇਆ ਹੈ ਤੇ ਇਸ ਵਾਸਤੇ ਲੈ ਗਈ ਕਿ ਉਹਨੂੰ ਆਪਣੀਆਂ ਕੁਝ ਨਿਸ਼ਾਨੀਆਂ ਵਿਖਾਵੇ। ਦੇਖੋ ਮੌਲਾ ਦੇ ਰੰਗ, ਜਦੋਂ ਦੁਨੀਆ ਤੰਗ ਹੋਈ ਤੇ ਅਸਮਾਨਾਂ ਦੇ ਬੂਹੇ ਖੁੱਲ੍ਹ ਗਏ ਤੇ ਫਿਰ ਅਜੇ ਖੁੱਲ੍ਹੇ ਕਿ ਅੱਜ ਤੀਕਰ ਐਸ ਸਫ਼ਰ ਤੇ ਦੁਨੀਆ ਨੂੰ ਹੈਰਾਨ ਕੀਤਾ ਹੋਇਆ ਹੈ ਕਿ ਕਿਵੇਂ ਇੱਕ ਬੰਦਾ ਤਾਰਿਆਂ ਤੇ ਚੰਦ ਤੋਂ ਲੰਘਦਾ ਹੋਇਆ ਉਹਨਾਂ ਥਾਵਾਂ ਤੀਕਰ ਪਹੁੰਚਿਆ ਜਿੱਥੇ ਨਾ ਵਹਿਮ ਜਾਂਦਾ ਹੈ ਤੇ ਨਾ ਖਿਆਲ। ਤੇ ਫਿਰ ਦੁਨੀਆ ਦਾ ਕੋਈ ਬਸ਼ਰ ਨਹੀਂ ਜਿਹਦੇ ਵਾਸਤੇ ਇਹਦੇ ਵਿੱਚ ਕੋਈ ਨਾ ਕੋਈ ਸਬਕ ਨਾ ਹੋਵੇ। ਸੂਫੀਆਂ ਇਹਨੂੰ ਹੋਰ ਤਰ੍ਹਾਂ ਸਮਝਿਆ, ਆਲਮਾਂ ਇਹਨੂੰ ਹੋਰ ਤਰ੍ਹਾਂ ਜਾਣਿਆ, ਸ਼ਾਇਰਾਂ ਇਸ ਤੋਂ ਹੋਰ ਤਰ੍ਹਾਂ ਦੀ ਲਜ਼ਤ ਲਈ। ਹਰ ਕਿਸੇ ਨੇ ਆਪਣੇ ਮੁਕੱਦਰ ਨਾਲ ਇਹਨੂੰ ਜਾਂਚਿਆ। ਅਬੂ ਜਹਿਲ ਨੇ ਸੁਣ ਕੇ ਠਾਠਾ ਮਾਰਿਆ, ਅਬੂ ਬਕਰ ਨੇ ਸੁਣ ਕੇ ਆਮਨਾ ਉਹ ਸਦਕਨਾ ਆਖਿਆ। ਇੱਕ ਗੁੰਮਰਾਹਾਂ ਦਾ ਸਰਦਾਰ ਬਣ ਗਿਆ, ਦੂਜਾ ਨੇਕਾਂ ਦਾ ਸਰਦਾਰ ਬਣ ਗਿਆ। ਕੁਰਾਨ ਸ਼ਰੀਫ ਵਿੱਚ ਤੇ ਸਿਰਫ ਇੰਨਾ ਹੀ ਇਸ਼ਾਰਾ ਹੈ, ਪਰ ਹਦੀਸਾਂ ਵਿੱਚ ਗੱਲ ਬਹੁਤੀ ਖੋਲ੍ਹ ਕੇ ਬਿਆਨ ਹੋਈ ਹੈ। ਹਜ਼ੂਰ ਸੱਲੱਲਾਹੁ अलैहि वसल्लम ਫਰਮਾਉਂਦੇ ਨੇ, ਮੈਂ ਗੂੜੀ ਨੀਂਦਰ ਸੁੱਤਾ ਹੋਇਆ ਸਾਂ ਜਦੋਂ ਜਬਰੀਲ ਆਏ ਤੇ ਨਾਲ ਬੁਰਾਕ ਲਿਆਏ। ਇਸ ਜਾਨਵਰ ਜਿਹਾ ਕੋਈ ਜਾਨਵਰ ਜ਼ਮੀਨ ਉੱਤੇ ਨਹੀਂ। ਇਹ ਖੋਤੇ ਤੋਂ ਜ਼ਰਾ ਵੱਡਾ ਤੇ ਖੱਚਰ ਤੋਂ ਜ਼ਰਾ ਛੋਟਾ ਸੀ। ਉਹਦੀ ਜੱਤ ਬਰਫ਼ ਨਾਲੋਂ ਵੱਧ ਚਿੱਟੀ ਸੀ। ਮੂੰਹ ਆਦਮੀਆਂ ਵਾਂਗੂ ਸੀ, ਪਰਿੰਦਿਆਂ ਵਾਂਗੂ ਦੋ ਪਰ ਸਨ। ਉਹਦੀ ਅਯਾਲ ਪੁਛਲ ਤੇ ਖੰਭ ਤੇ ਸੀਨਾ ਅਨਮੋਲ ਮੋਤੀਆਂ ਨਾਲ ਜੁੜੇ ਹੋਏ ਸਨ ਤੇ ਇੰਜ ਲਿਸ਼ਕਾਰੇ ਮਾਰਦੇ ਸਨ ਜਿਵੇਂ ਤਾਰਿਆਂ ਦੀਆਂ ਲੜੀਆਂ ਹੋਣ। ਮੈਂ ਇਸ ਜਾਨਵਰ ਦੀ ਕੰਡ ਤੇ ਬਹਿ ਗਿਆ। ਅੱਖ ਝਪਕਦਿਆਂ ਇਹ ਮੈਨੂੰ ਹਰਮ ਸ਼ਰੀਫ ਤੋਂ ਮਸਜਿਦ ਅਕਸਾ ਲੈ ਗਿਆ। ਇੱਥੋਂ ਵਿਹਲੇ ਹੋ ਕੇ ਮੈਂ ਬੁਰਾਕ ਸਮੇਤ ਸਖਰਾ ਤੇ ਚੜ੍ਹ ਗਿਆ। ਸਖਰਾ ਇੱਕ ਵੱਡਾ ਪੱਥਰ ਸੀ ਜਿਹਦੇ ਉੱਤੇ ਅੱਜ ਕੱਲ੍ਹ ਇੱਕ ਸੋਹਣਾ ਜਿਹਾ ਗੁੰਬਦ ਬਣਿਆ ਹੋਇਆ ਹੈ ਤੇ ਉਹ ਬੈਤੁਲ ਮੁਕੱਦਸ ਦੇ ਅੰਦਰ ਹਜ਼ਰਤ ਉਮਰ ਦੀ ਮਸਜਿਦ ਦੇ ਵਿੱਚ ਹੈ। ਇਸ ਪੱਥਰ ਤੋਂ ਮੈਂ ਅਸਮਾਨਾਂ ਵੱਲ ਚੜ੍ਹ ਗਿਆ। ਜਿਬਰਾਈਲ ਨਾਲ ਸਨ। 7 ਅਸਮਾਨਾਂ ਵਿੱਚ ਜਿਹੜੇ ਪੈਗੰਬਰ ਮੇਰੇ ਰਾਹ ਵਿੱਚ ਆਏ, ਮੈਂ ਉਹਨਾਂ ਵਿੱਚੋਂ ਹਜ਼ਰਤ ਇਬਰਾਹੀਮ अलैहिस्सलाम, ਹਜ਼ਰਤ ਮੂਸਾ अलैहिस्सलाम, ਹਜ਼ਰਤ ਈਸਾ अलैहिस्सलाम ਨੂੰ ਮਿਲਿਆ। ਸਫ਼ਰ ਜਾਰੀ ਸੀ। ਮੈਂ ਇਸ ਤਰ੍ਹਾਂ ਦੀ ਆਵਾਜ਼ ਸੁਣੀ ਜਿਸ ਤਰ੍ਹਾਂ ਦੀ ਆਵਾਜ਼ ਲਿਖਣ ਲੱਗਿਆਂ ਕਲਮਾਂ ਵਿੱਚੋਂ ਨਿਕਲਦੀ ਏ। ਕਿਤਾਬੇ ਤਕਦੀਰ ਦੀ ਸੀ। ਆਵਾਜ਼ਾਂ ਹਮਦੋ ਸਨਾ ਕਰਦੀਆਂ ਹੋਈਆਂ ਫਰਿਸ਼ਤਿਆਂ ਦੀਆਂ ਸਨ। ਅਖੀਰ ਸਿਦਰਾਤੁਲ ਮੁੰਤਹਾ ਤੇ ਪਹੁੰਚ ਗਿਆ। ਸਿਦਰਾ ਬੇਰੀ ਦੇ ਦਰਖਤ ਨੂੰ ਆਂਦੇ ਨੇ ਤੇ ਇਹ ਖਾਸ ਦਰਖਤ ਉਸ ਹੱਦ ਉੱਤੇ ਇੱਕ ਨਿਸ਼ਾਨੀ ਵਾਂਗੂ ਖਲੋਤਾ ਹੈ ਜਿੱਥੋਂ ਤੀਕਰ ਫਰਿਸ਼ਤਿਆਂ ਦੀ ਪਹੁੰਚ ਹੈ। ਇੱਥੇ ਅੱਪੜ ਕੇ ਜਿਬਰਾਈਲ अलैहिस्सलाम ਨੇ ਕਿਹਾ, ਬਸ ਹਜ਼ੂਰ ਸੱਲੱਲਾਹੁ अलैहि वसल्लम, ਮੇਰੀ ਅੱਪੜ ਇੱਥੋਂ ਤੀਕ ਹੀ ਸੀ। ਇਹ ਇਲਮ ਦੀ ਆਖਰੀ ਹੱਦ ਹੈ। ਮੈਂ ਇੱਕ ਪੈਰ ਵੀ ਅਗਾਂਹ ਪੁੱਟਿਆ ਤੇ ਤਜੱਲਾ ਨਾਲ ਮੇਰੇ ਪਰ ਸੜ ਜਾਣਗੇ। ਹਜ਼ੂਰ ਸੱਲੱਲਾਹੁ अलैहि वसल्लम, ਤੁਸੀਂ ਨਬੀਆਂ ਦੇ ਸਰਦਾਰ ਹੋ, ਦੁਨੀਆ ਜਹਾਨ ਦੇ ਮਾਲਿਕ ਦੇ ਯਾਰ ਹੋ। ਅਗਾਂਹ ਵਧਦੇ ਜਾਓ ਤੇ ਆਪਣੇ ਨੂਰ ਦੇ ਲਿਸ਼ਕਾਰਿਆਂ ਵਿੱਚ ਪੈਂਡਾ ਮੁਕਾਉਂਦੇ ਜਾਓ। ਪੈਂਡਾ ਅਖੀਰ ਮੁੱਕ ਗਿਆ ਤੇ ਆਪ ਸੱਲੱਲਾਹੁ अलैहि वसल्लम ਦੇ ਅੱਲਾ ਦੇ ਹਜ਼ੂਰ ਜਾ ਪਹੁੰਚੇ ਤੇ ਉਸ ਤਜੱਲਾ ਦਾ ਜਿਹਨੂੰ ਕੋਈ ਨਹੀਂ ਸੀ ਝੱਲ ਸਕਿਆ ਖੁੱਲ੍ਹ ਕੇ ਨਜ਼ਾਰਾ ਕੀਤਾ। ਸੁਬਹਾਨ ਅੱਲਾ। ਇੱਕ ਸ਼ਾਇਰ ਆਖਦਾ ਹੈ, ਹਜ਼ੂਰ ਸੱਲੱਲਾਹੁ अलैहि वसल्लम, ਤੁਹਾਡੇ ਕਿਆ ਕਹਿਣੇ। ਤੂਰ ਪਹਾੜ ਤੇ ਹਿੱਕ ਲਿਸ਼ਕਾਰਾ ਪਿਆ ਤੇ ਮੂਸਾ अलैहिस्सलाम ਬੇਹੋਸ਼ ਹੋ ਕੇ ਡਹਿ ਪਏ।
तुसां ज़ात पाक नूं ऐन सामने वेख्या ते लब्बां ते मुस्कराहट रही ऐस मुलाकात विच जिहड़ा तोहफा अल्लाह दी ज़ात वल्लों हजूर सल्लल्लाहु अलैहि वसल्लम नूं मिलिया ਉਹ 50 नमाज़ां सन। रिवायत ਇਹ ਵੇ कि वापसी ते हज़रत मूसा अलैहिस्सलाम मिले। गलबात होई ते हज़रत मूसा अलैहिस्सलाम कहण लगे उम्मत ते बड़ा भार जे घट कराओ। वापस गए। खैर नमाज़ां घट ਹੁੰਦੀਆਂ ਹੁੰਦੀਆਂ 5 रह गईयां। ਪੰਜਾਂ ਤੇ पहुँच के हजूर सल्लल्लाहु अलैहि वसल्लम फिर परत के नहीं गए भई उम्मत ते ये भार कोई बहुता भार नहीं, बल्कि आख्या कि नमाज मोमना दी महराज है। हजूर सल्लल्लाहु अलैहि वसल्लम नूं मौला करीम ने गुजरे होए नबियां तो इलावा रंग बरंगी मखलूक दिखाई। जिवें इस दुनिया विच आखने मुल्क माई दा वस्से, कोई रोवे ते कोई हस्से, ऐस नक्शे उत्ते अगला जग है। कोई हसदा है कोई रोंदा है। हसदे ਉਹ ਨੇ जिन्हां नेक अमल कीते हैं ते रोंदे ਉਹ ਨੇ जिन्हां दे करतूत भैड़े रहे होण। हजूर सल्लल्लाहु अलैहि वसल्लम नूं जन्नत दिखाण लै गए। नेक लोग ते नेक बीबियां सोहणे वसते ठंडियां छावां, दुੱਧ शहद दियां नहरां, फुੱਲਾਂ नाल लदियां होईयां टहणियां झुक झुक के ਜ਼ਮੀਨ ਨੂੰ ਛੂੰਹਦੀਆਂ। चार चुफेरे रंग बरंगे परिंदिਆਂ ਦੀ ਚਹਿਕਾਰ, सलामती ਦੀਆਂ ਆਵਾਜ਼ਾਂ, सोहणे मूँह ते सोहणीਆਂ ਗੱਲਾਂ। हजूर सल्लल्लाहु अलैहि वसल्लम ने ਇਹ ਵੀ ਵੇਖਿਆ कि ਅੱਗ ਦੇ ਭਾਂਬੜ ਪੈ ਬਲਦੇ ਨੇ। ਅੱਗ ਸ਼ੂਕਰਾਂ ਤੇ ਬਵਖਾਂ ਇੰਜ ਭਰਦੀ ਏ ਜਿਵੇਂ ਗੁੱਸੇ ਨਾਲ ਕਿਸੇ ਦਾ ਵਜੂਦ ਪਾਟ ਰਿਹਾ ਹੋਵੇ। ਅੰਗਿਆਰੇ ਇੰਜ ਲੱਗਦੇ ਜਿਵੇਂ ਲਾਲ ਊਠਾਂ ਦੇ ਇੱਜੜ ਖਲੋਤੇ ਹੋਏ ਹੋਣ। ਲਾਲ ਊਠਾਂ ਦੇ ਇੱਜੜ ਖਲੋਤੇ ਹੋਏ ਹੋਣ। ਖਲਕਤਾਂ ਧੂਏਂ ਤੇ ਲੰਬੂਆਂ ਦੀਆਂ ਮਾਰੀਆਂ ਬਾਹਰ ਨਿਕਲਣ ਤੋਂ ਦੌੜਨ ਤੇ ਦਰਬਾਨ ਚੁੱਕ ਚੁੱਕ ਕੇ ਫਿਰ ਸੁੱਟਣ। ਝੁਲਸੀਆਂ ਹੋਈਆਂ ਚੰਬੜੀਆਂ ਤਰਸਾਏ ਦੇ ਮਾਰੇ ਹੋਏ ਊਂਠਾਂ ਵਾਂਗੂ ਪਾਣੀ ਲਈ ਝੱਲੇ ਹੋਏ ਕੋਝੇ ਮੂੰਹ ਤੇ ਕੋਝੀਆਂ ਬੋਲੀਆਂ, ਚੀਕਾਂ ਤੇ ਫਰਿਆਦਾਂ। ਅੱਲਾ ਰਹਿਮ ਕਰੇ, ਗੱਲ ਕਰਦਿਆਂ ਵਜੂਦ ਕੰਬ ਜਾਂਦਾ ਏ। ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਇਹ ਸਭ ਕੁਝ ਵੇਖਿਆ ਤੇ ਆ ਕੇ ਦੱਸਿਆ। ਇੱਥੋਂ ਇਹ ਗੱਲ ਬੜੀ ਪੱਕੀ ਤਰ੍ਹਾਂ ਸਾਬਤ ਹੁੰਦੀ ਹੈ ਕਿ ਅਸੀਂ ਲੋਕ ਹੀ ਜਾ ਕੇ ਉਹ ਦੁਨੀਆ ਆਬਾਦ ਕਰਨੇ ਹਾਂ। ਜੇ ਇਹ ਦੁਨੀਆ ਸੰਵਰੀ ਹੋਈ ਹੈ ਤੇ ਅਗਲੀ ਵੀ ਸੰਵਰੀ ਹੋਈ ਹੈ। ਜੇ ਮਾਮਲੇ ਇੱਥੇ ਚੌੜ ਚਪਟ ਨੇ ਤੇ ਅੱਗੇ ਵੀ ਚੌੜ ਚਪਟ। ਉੱਥੇ ਦੇ ਦੁੱਖ ਤੇ ਸੁੱਖ ਐਸ ਜ਼ਿੰਦਗੀ ਦਾ ਫਲ ਨੇ ਤੇ ਇਹ ਦੁਨੀਆ ਕੋਈ ਮਦਾਰੀ ਦਾ ਖੇਡ ਨਹੀਂ। ਘੜੀ ਨਜ਼ਰ ਦੇ ਫਰੇਬ ਵਿੱਚ ਫਸੇ ਤੇ ਫਿਰ ਸੁਰਾਬ ਵਾਂਗੂ ਏ।